ਜਿਹੜੀ ਤਾਂ ਯੰਗ ਜਨਰੇਸ਼ਨ ਆ ਉਹ ਤਾਂ ਬਹੁਤ ਖਿੱਚ ਕਰਦੀ ਆ ਪਾਕਿਸਤਾਨ ਨੂੰ। ਉੱਥੇ ਜਾ ਕੇ ਪਤਾ ਨਹੀਂ ਕੀ ਹੋਊਗਾ, ਕਿਉਂਕਿ ਉਹਨਾਂ ਦੇ ਦਿਲਾਂ 'ਚ ਇੱਕ ਡਰ ਬਿਠਾ ਰੱਖਿਆ ਨਿਊਜ਼ ਚੈਨਲਸ ਨੇ। ਜਦੋਂ ਸਾਨੂੰ ਲੱਗਿਆ, ਸਾਨੂੰ ਇੱਕ ਵਾਰੀ ਹੈਜ਼ੀਟੇਸ਼ਨ ਤਾਂ ਸੀਗੀ ਕਿ ਜਾ ਕੇ ਪਤਾ ਨਹੀਂ ਕਿਵੇਂ ਹੋਊ, ਕਿਤੇ ਜਿਹੜੀਆਂ ਗੱਲਾਂ ਕਹਿੰਦੇ ਸੀ ਸੱਚ ਹੀ ਨਾ ਹੋਣ, ਕਿਤੇ ਕਹਿਣ ਉੱਥੇ ਤੁਹਾਨੂੰ ਕਿਹਨੇ ਪੁੱਛਣਾ, ਕੋਈ ਗੋਲੀ ਨਾ ਮਾਰ ਦੇ ਤੁਸੀਂ। ਪਰ ਸਾਨੂੰ ਇਹੋ ਜਿਹੀ ਕੋਈ ਗੱਲ ਨਹੀਂ ਲੱਗੀ। ਅਸੀਂ ਕੀ ਲੱਗਾ ਤੁਹਾਨੂੰ? ਸਾਨੂੰ ਆ ਕੇ ਐਂ ਲੱਗਿਆ ਕਿ ਅਸੀਂ ਨਾਨਕੇ ਨਹੀਂ ਆਏ, ਕਿ ਤੁਹਾਨੂੰ ਬਹੁਤ ਲੋਕੀ ਪਿਆਰ ਕਰਦੇ ਆ। ਆ ਕੇ ਕਹਿੰਦੇ ਕਿ ਮੇਰੇ ਬੇਟਿਆਂ ਨੇ ਕਿਹਾ ਕਿ ਇੱਕ ਸਰਦਾਰ ਮਾਰਕੀਟ 'ਚ ਆਇਆ ਹੋਇਆ ਤੇ ਆਪਾਂ ਦੇਖ ਕੇ ਆਈਏ, ਤੇ ਅਸੀਂ ਖਾਣਾ ਵਿੱਚੋਂ ਛੱਡ ਕੇ ਜਾ ਕੇ ਤੇ ਅਸੀਂ ਤੁਹਾਨੂੰ ਮਿਲਣ ਆਏ ਆ। ਤੇ ਸਾਨੂੰ ਕਹਿੰਦੇ ਕਿ ਤੁਸੀਂ ਦੱਸੋ ਆਪਦੇ ਬਾਰੇ ਵੀ ਤੁਹਾਨੂੰ ਕਿਵੇਂ ਤੁਹਾਨੂੰ ਲੱਗਿਆ ਜਾਂ ਕੀ ਅਸੀਂ ਤੁਹਾਡੇ ਵਾਸਤੇ ਕੀ ਕਰੀਏ। ਤੇ ਜਾਣੀ ਤੇ ਇੰਨਾ ਮਨ ਭਰ ਗਿਆ ਵੀ ਦੇਖ ਕੇ ਵੀ। ਅਚਾਰੀ ਟਿੱਕਾ ਸੀ, ਅੱਛਾ ਨੌਨ ਵੈਜ ਡਿਸ਼ਾਂ ਸੀ ਨਾ, ਕਰਕੇ ਚਾਹ ਪੀ ਕੇ ਆਉਂਦੀ ਜੀ। ਅਸੀਂ ਤਾਂ ਆਪਣੀ ਲਾਈਫ 'ਚ ਐਡੇ ਹੋ ਗਏ, ਚਾਹ ਨਹੀਂ ਪੀਤੀ ਹੈਗੀ। ਟਰੱਕਾਂ ਵਾਲੇ ਢਾਬੇ ਤੋਂ ਨਾਲ ਹੀ ਟਰੱਕਾਂ ਵਾਲੇ ਢਾਬੇ ਤੋਂ ਚਾਹ ਪੀ ਕੇ ਤੜਕੇ। ਜਿਨ੍ਹਾਂ ਲੋਕਾਂ ਦੇ ਵਿੱਚ ਸਮਾਂ ਸਹਿਮ ਹੈ ਨਾ, ਜਿਨ੍ਹਾਂ ਲੋਕਾਂ ਦੇ ਵਿੱਚ ਡਰ ਹੈ ਵੀ ਉੱਥੇ ਪਤਾ ਨਹੀਂ ਕੀ ਹੋਣਾ, ਉਦੋਂ ਮੈਨੂੰ ਲੱਗਦਾ 200% ਉਲਟ ਹੈ। ਇੰਨੀ ਸਿਕਿਉਰਿਟੀ ਹੈ, ਕਿਸੇ ਨੂੰ ਕੋਈ ਤੁਹਾਨੂੰ ਪਿਆਰ ਸਤਿਕਾਰ ਨਾਲ ਹੀ ਮਿਲਦਾ। ਜਦੋਂ ਮਿਲਦਾ ਕੋਈ ਇਨਸਿਕਿਉਰ ਫੀਲ ਕਰਨ ਦੀ ਗੱਲ ਹੀ ਨਹੀਂ ਹੈਗੀ। ਕਿਤੇ ਵੀ ਜਾਓ, ਲਾਹੌਰ ਦੇ ਵਿੱਚ ਕਿਹੜੀ ਵੀ ਜਗ੍ਹਾ ਤੇ ਜਾਓ, ਕਿਸੇ ਵੀ ਗਲੀ ਦੇ ਵਿੱਚ ਜਾਓ, ਲੋਕ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ। अस्सलामुअलैकुम, सत श्री अकाल। मैं तुहाडा अपना अंदासर ढिल्लों ते तुसीं वेखदे हो पंजाबी लहर दा यूट्यूब चैनल। सो आपां कोशिश करते रहीदा वा पंजाब नूं लैके या पंजाबीयत नूं लैके या पंजाब जिहड़े जे आपां चढ़दे ते लहिंदे पंजाब दी गल करदे आ। 70-72 वरियां नूं कुड़तना, कुछ जिहनां दे विच गुमान, कुछ गल्लां ऐसियां भरियां ਜਿਹੜੀਆਂ ਸਾਨੂੰ ਇੱਕ ਦੂਜੇ ਨੂੰ ਨੇੜੇ ਨਹੀਂ ਆਉਣ ਦਿੰਦੀਆਂ, ਨੇੜਤਾ ਨਹੀਂ ਵਧਣ ਦਿੰਦੀਆਂ। ਕੋਸ਼ਿਸ਼ ਕਰਦੇ ਰਹੀਦਾ ਵੀ ਇਹਨਾਂ ਦੋਵਾਂ ਪਾਸੇ ਦੀ ਆਵਾਮ ਨੂੰ ਇੱਕ ਦੂਜੇ ਦੇ ਨਾਲ ਜੋੜਿਆ ਜਾਵੇ, ਉਹਨਾਂ ਨਾਲ ਗੱਲਬਾਤ ਕੀਤੀ ਜਾਵੇ। ਸੋ ਅੱਜ ਸਾਡੇ ਕੋਲ ਕੁਝ ਯੰਗ ਮੁੰਡੇ, ਯੂਥ ਜੇ ਆਪਾਂ ਕਹਿ ਸਕੀਏ, ਦੋਸਤ ਜਿਹੜੇ ਨੇ ਚੜ੍ਹਦੇ ਪੰਜਾਬ ਤੋਂ ਕਹੀਏ ਜਾਂ ਆਪਾਂ ਕੈਨੇਡਾ ਤੋਂ ਕਹੀਏ, ਸਾਡੇ ਕੋਲ ਆਏ ਨੇ। ਤੇ ਇਹ ਯੰਗ ਜਨਰੇਸ਼ਨ ਜਿਹੜੀ ਆ, ਇਹਨਾਂ ਨੂੰ ਆਪਸ ਦੇ ਵਿੱਚ ਆਪਾਂ ਜੋੜਨ ਦੀ ਵੀ ਜੇ ਆਪਾਂ ਗੱਲ ਕਰਦੇ, ਪਹਿਲਾਂ ਵੀ ਕਰਦੇ ਰਹੀਦਾ, ਹੁਣ ਵੀ ਕਰਨੇ ਕਿ ਇਹਨਾਂ ਜਦੋਂ ਯੰਗ ਜਿਹੜੀ ਯੂਥ ਹੈ, ਸਾਡੀ ਜਨਰੇਸ਼ਨ ਹੈ, ਉਹ ਇੱਕ ਦੂਜੇ ਨਾਲ ਇੰਟਰੈਕਟ ਹੋਏਗੀ, ਵਧੇਗੀ, ਇਹਨਾਂ ਦੇ ਆਪਸੀ ਰਵਾਬਤ ਤਾਲੁਕਾਤ ਵਧਣਗੇ, ਇੱਕ ਚੰਗਾ ਮੈਸੇਜ, ਵਧੀਆ ਪੈਗਾਮ, ਇੱਕ ਵਧੀਆ ਸੁਨਾਹ ਜਿਹੜਾ ਵਾ ਪੂਰੀ ਦੁਨੀਆ ਤੱਕ ਫੈਲੇਗਾ। ਕਿ ਪਾਕਿਸਤਾਨ ਦੇ ਵਿੱਚ ਹੁਣ ਯੂਥ ਜਿਹੜੀ ਉਹ ਵੀ ਜੁੜ ਰਹੀ। ਪਹਿਲਾਂ ਕਿ ਸਮਝਿਆ ਜਾਂਦਾ ਸੀ ਕਿ ਲੋਕਾਂ ਦੇ ਵਿੱਚ ਡਰ ਪਾਇਆ ਜਾਂਦਾ ਸੀ, ਜਿਹੜਾ ਮੀਡੀਆ ਨੇ, ਜਾਂ ਆਪਾਂ ਗੱਲ ਕਰ ਲਈਏ ਪੋਲੀਟੀਕਲੀ ਇਹਨੂੰ ਆਪਾਂ ਸਟੰਟ ਵੀ ਕਹਿ ਸਕਦੇ ਵੀ ਡਰਾਇਆ ਜਾਂਦਾ ਸੀ ਲੋਕਾਂ ਨੂੰ ਕਿ ਪਾਕਿਸਤਾਨ ਚਲੇ ਗਏ ਪਤਾ ਨਹੀਂ ਕੀ ਹੋ ਜਾਣਾ। ਸੋ ਕੁਛ ਪੁਰਾਣੇ ਕੁਛ ਦੋਸਤ ਸਾਡੇ ਨਾਲ ਨੇ, ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਸਾਡੇ ਕੋਲ ਇੱਥੇ ਪਾਕਿਸਤਾਨ ਪੰਜਾਬ ਦੇ ਵਿੱਚ ਆਏ ਨੇ ਪੁੱਜੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਬਹੁਤ ਚੰਗਾ ਜੀ, ਬਹੁਤ ਵਧੀਆ। ਪਹਿਲਾਂ ਤਾਂ ਵਾਰੀ ਨਾਂ ਦੱਸੋ। ਸਤਨਾਮ ਹੈ ਜੀ ਮੇਰਾ ਨਾਮ। ਸਤਨਾਮ। ਤੇ ਮੁਕਤਸਰ ਮੇਰਾ ਡਿਸਟ੍ਰਿਕਟ ਹੈ ਪੰਜਾਬ 'ਚ, ਤੇ ਵੈਨਕੂਵਰ ਤੋਂ ਆਇਆ। ਵੈਨਕੂਵਰ ਤੋਂ। ਤੇ ਤੁਹਾਡਾ ਨਾਮ ਜੀ? ਮੇਰਾ ਨਾਮ ਅਮਰਿੰਦਰ ਸਿੰਘ ਬੁੱਟਰ ਹੈ ਜੀ। ਹਾਂਜੀ। ਕਿੱਥੋਂ? ਚੜ੍ਹਦੇ ਪੰਜਾਬ ਤੋਂ? ਕਿੱਥੋਂ? ਚੜ੍ਹਦੇ ਪੰਜਾਬ ਤੋਂ ਹਾਂ ਜੀ। ਜਿਹੜਾ ਪਿੱਛੇ ਆਪਣਾ ਪਿੰਡ ਆਸਾ ਬੁੱਟਰ ਪਿੰਡ ਹੈ ਜੀ। ਤੇ ਹਾਂਜੀ, ਸ੍ਰੀ ਮੁਕਤਸਰ ਸਾਹਿਬ ਡਿਸਟ੍ਰਿਕਟ 'ਚ ਆਉਂਦਾ ਪੰਜਾਬ। ਹਾਂਜੀ। ਤੇ ਤੁਹਾਡਾ? ਮੇਰਾ ਨਾਮ ਹੈ ਜੀ ਸੁਖਦੀਪ ਸਿੰਘ ਬੁੱਟਰ। ਹਾਂਜੀ। ਪਿੰਡ ਆਸਾ ਬੁੱਟਰ ਤੇ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ। ਤੇ ਅਸੀਂ ਚਾਰੇ ਤਿੰਨੇ ਮੁਕਤਸਰ ਸਾਹਿਬ ਦੇ। ਹਾਂਜੀ। ਸਾਡੇ ਪਿੰਡ ਮੁਕਤਸਰ ਸਾਹਿਬ ਦੇ ਸਾਡੇ ਬੜੇ ਅੱਛੇ ਦੋਸਤ ਨੇ, ਰਮਨਦੀਪ ਸਿੰਘ ਭੰਗੜੀ ਸਾਹਿਬ। ਹਾਂਜੀ ਹਾਂਜੀ, ਉਹਨਾਂ ਨਾਲ ਸਾਡੀ ਕਾਫੀ ਗੱਲ ਹੋਈ ਸੀ। ਬੜੇ ਸਾਡੇ ਵਧੀਆ ਦੋਸਤ ਨੇ, ਸਾਡੇ ਰਿਸ਼ਤੇਦਾਰ ਆ ਜੀ, ਮੇਰੇ ਮਾਮਾ ਜੀ ਲੱਗਦੇ ਆ। ਵਾਹ, ਕਿਆ ਬਾਤ, ਕਿਆ ਬਾਤ। ਰਿਸ਼ਤੇਦਾਰੀਆਂ ਵੀ ਨਿਕਲ ਆਈਆਂ। ਬਿਲਕੁਲ ਜੀ, ਬਿਲਕੁਲ। ਕੱਲ ਗੱਲ ਕਰਾਂਗੇ। ਥੋੜਾ ਜਿਹਾ ਆਪਾਂ ਪਿੱਛੇ ਚੱਲ ਜੀਏ ਤੇ ਆਪਣੀਆਂ ਵੀ ਰਿਸ਼ਤੇਦਾਰੀਆਂ ਇੱਦਾਂ ਦੀ ਇਹੀ ਚੀਜ਼ ਹੈ ਜੀ, ਇਹੀ ਚੀਜ਼। ਥੋੜਾ ਜਿਹਾ ਪਿੱਛੇ ਆਪਾਂ ਖਿੱਚ ਕੇ ਲੈ ਕੇ ਆਉਂਦੀ ਇੱਕ ਦੂਸਰੇ ਵੱਲ ਨੂੰ ਨਾ ਜੀ। ਸੋ ਅੱਜ ਅਸੀਂ ਖਲੋਤੇ ਪਿੰਡ, ਕਿੱਥੇ ਖਲੋਤੇ ਜੀ?
ਆਪਾਂ ਫੈਸਲਾਬਾਦ ਖੜੇ ਜੀ ਪਿੰਡ ਪੰਜਵਾੜ ਪੰਜਵਾੜ ਮੇਰੇ ਘਰ ਖਲੋਤੇ ਆ ਮੈਂ ਢਿੱਲੋਂ ਸਾਹਿਬ ਦੇ ਘਰੇ ਆਏ ਢਿੱਲੋਂ ਸਾਹਿਬ ਦੇ ਘਰੇ ਆ ਜੀ ਬੜੀ ਮਹਿਮਾਨ ਨਵਾਜ਼ੀ ਸਾਡੀ ਕੀਤੀ ਇਹਨਾਂ ਨੇ ਬੜੇ ਪਿਆਰ ਨਾਲ। ਅੱਛਾ ਪਹਿਲਾਂ ਤੇ ਤੁਹਾਡੇ ਤੱਕ ਬੁੱਟਰ ਸਾਹਿਬ ਕਿਉਂਕਿ ਤੁਸੀਂ ਲੱਗਦੇ ਜੀ ਵੀ ਸਰਦਾਰ ਆ ਦੋਵੇਂ ਤੇ ਜਾਨੀ ਦੇ ਲੱਗਦੇ ਇਹਦਾ ਨਵੇਂ ਬਣਾਏ ਲੱਗਦੇ। ਅੱਛਾ ਇਹ ਦੱਸੋ ਵੀ ਜਦੋਂ ਪਲੈਨਿੰਗ ਚੱਲਦੀ ਸੀ ਪਾਕਿਸਤਾਨ ਆਉਣ ਦੀ ਕਿਸ ਤਰ੍ਹਾਂ ਦੇ ਸੀ ਰਿਐਕਸ਼ਨ ਦੋਸਤਾਂ ਦਾ ਹਲਕਾ ਅਹਿਬਾਬ ਦਾ ਜਾਂ ਉਹ ਆਪਣੇ ਰਿਸ਼ਤੇਦਾਰਾਂ ਦਾ ਮਾਂ ਪਿਓ ਦਾ? ਅਸਲ ਨਾਲ ਜੀ ਜਿਹੜੀ ਦਾ ਯੰਗ ਜਨਰੇਸ਼ਨ ਆ ਉਹ ਤਾਂ ਬਹੁਤ ਖਿੱਚ ਕਰਦੀ ਆ ਪਾਕਿਸਤਾਨ ਆਉਣ ਨੂੰ ਜਾਂ ਇੱਥੇ ਆ ਕੇ ਘੁੰਮਣ ਨੂੰ ਦੇਖਣ ਨੂੰ। ਜਿਹੜੇ ਸਾਡੇ ਮੇਰੇ ਮਦਰ ਫਾਦਰ ਆ ਜਾਂ ਮੇਰੇ ਚਾਚਾ ਚਾਚੀ ਜੀ ਜਾਂ ਰਿਸ਼ਤੇਦਾਰ ਉਹ ਬਹੁਤ ਇਸ ਚੀਜ਼ ਲਈ ਲੱਗਦੇ ਕਿ ਨਹੀਂ ਉੱਥੇ ਜਾ ਕੇ ਪਤਾ ਨਹੀਂ ਕੀ ਹੋਊਗਾ, ਕਿਉਂਕਿ ਉਹਨਾਂ ਦੇ ਦਿਲਾਂ 'ਚ ਇੱਕ ਡਰ ਬਿਠਾ ਰੱਖਿਆ ਨਿਊਜ਼ ਚੈਨਲਸ ਨੇ ਤੇ ਜੋ ਉੱਥੇ ਸਾਰਾ ਪ੍ਰੋਪੇਗੈਂਡਾ ਚੱਲੀ ਜਾਂਦਾ ਕਿ ਇੱਕ ਦੂਜੇ ਬਾਰੇ ਗਲਤ ਬੋਲਣਾ ਕੁਛ ਇਹੋ ਜਿਹੀ ਕੋਈ ਗੱਲ ਨਹੀਂ ਸਾਨੂੰ ਲੱਗੀ ਇੱਥੇ। ਤੇ ਪਰ ਸਾਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਿਆ, ਕੋਈ ਇਹੋ ਜਿਹੀ ਕੋਈ ਗੱਲ ਨਹੀਂ। ਰਜਿਸਟਰਸ ਹੈ ਸੀ ਦੋਸਤਾਂ ਵੱਲੋਂ ਜਾਂ ਵੀ ਨਹੀਂ ਜਾਣਾ ਯਾਰ ਉੱਥੇ ਤੁਸੀਂ? ਨਹੀਂ ਸਾਨੂੰ ਨਾ 2 ਸਾਲਾਂ ਤੋਂ ਅਸੀਂ ਪਲਾਨ ਕਰ ਰਹੇ ਸੀਗੇ ਕਿ ਅਸੀਂ ਜਾ ਕੇ ਆਈਏ, ਤਾਂ ਸਾਡਾ ਸਾਡਾ ਵੀਜ਼ਾ ਨਹੀਂ ਲੱਗਣ ਦੀ ਸਾਨੂੰ ਲੱਗਦਾ ਕਿ ਨਹੀਂ ਲੱਗਣਾ ਇੰਡੀਆ ਤੋਂ। ਅਸੀਂ ਕੈਨੇਡਾ ਥਰੂ ਲਵਾਇਆ, ਪਰ ਜਦੋਂ ਸਾਨੂੰ ਲੱਗਿਆ ਸਾਨੂੰ ਇੱਕ ਵਾਰੀ ਹੈਜ਼ੀਟੇਸ਼ਨ ਤਾਂ ਸੀਗੀ ਕਿ ਜਾ ਕੇ ਪਤਾ ਨਹੀਂ ਕਿਵੇਂ ਹੋਊ, ਕਿਤੇ ਜਿਹੜੀਆਂ ਗੱਲਾਂ ਕਹਿੰਦੇ ਅਸੀਂ ਸੱਚ ਹੀ ਨਾ ਹੋਣ, ਕਿਤੇ ਕਹਿਣ ਉੱਥੇ ਤੁਹਾਨੂੰ ਕਿਹਨੇ ਪੁੱਛਣਾ, ਕੋਈ ਗੋਲੀ ਨਾ ਮਾਰ ਦੇ ਤੁਹਾਡੀ। ਪਰ ਸਾਨੂੰ ਇਹੋ ਜਿਹੀ ਕੋਈ ਗੱਲ ਨਹੀਂ ਲੱਗੀ। ਅਸੀਂ ਕੀ ਲੱਗਾ ਤੁਹਾਨੂੰ? ਸਾਨੂੰ ਆ ਕੇ ਐਂ ਲੱਗਿਆ ਕਿ ਅਸੀਂ ਨਾਨਕੇ ਨਹੀਂ ਆਏ, ਕਿ ਤੁਹਾਨੂੰ ਬਹੁਤ ਲੋਕੀ ਪਿਆਰ ਕਰਦੇ ਆ। ਜੇ ਕਿਸੇ ਨੇ ਤੁਹਾਨੂੰ ਆਇਆ ਹਰੇਕ ਆਏ ਨੂੰ ਪੁੱਛਦੇ ਆਓ ਜੀ ਫੋਟੋਆਂ ਵੀ ਕਰਾਈਆਂ ਹੋਣੀਆਂ ਲੋਕਾਂ ਨੇ, ਲੋਕੀ ਸਾਡੇ ਸਹੀ ਗੱਲ ਆ। ਸਾਨੂੰ ਇੱਕ ਰਿਟਾਇਰਡ ਕੋਈ ਪੁਲਿਸ ਆਫੀਸਰ ਮਿਲੇ, ਉਹ ਕਹਿੰਦੇ ਕਿ ਉਹਨਾਂ ਦੇ ਬੇਟੇ ਬੈਠੇ ਤੇ ਉਹਨਾਂ ਨੇ ਕਿ ਉਹ ਉੱਠ ਕੇ ਆਏ ਸਾਨੂੰ ਆ ਕੇ ਕਹਿੰਦੇ ਕਿ ਮੇਰੇ ਬੇਟਿਆਂ ਨੇ ਕਿਹਾ ਕਿ ਇੱਕ ਸਰਦਾਰ ਮਾਰਕੀਟ 'ਚ ਆਇਆ ਹੋਇਆ ਤੇ ਆਪਾਂ ਦੇਖ ਕੇ ਆਈਏ, ਤੇ ਅਸੀਂ ਖਾਣਾ ਵਿੱਚੋਂ ਛੱਡ ਕੇ ਜਾ ਕੇ ਤੇ ਅਸੀਂ ਤੁਹਾਨੂੰ ਮਿਲਣ ਆਏ ਆ। ਤੇ ਸਾਨੂੰ ਕਹਿੰਦੇ ਕਿ ਤੁਸੀਂ ਦੱਸੋ ਆਪਦੇ ਬਾਰੇ ਵੀ ਤੁਹਾਨੂੰ ਲੱਗਿਆ ਜਾਂ ਕੀ ਅਸੀਂ ਤੁਹਾਡੇ ਵਾਸਤੇ ਕੀ ਕਰੀਏ। ਤੇ ਜਾਣੀ ਤੇ ਇੰਨਾ ਮਨ ਭਰ ਗਿਆ ਵੀ ਦੇਖ ਕੇ ਵੀ ਇੰਨੀ ਖੁਸ਼ੀ ਹੋਈ ਵੀ ਸਾਨੂੰ ਲੱਗਿਆ ਵੀ ਇਹ ਤਾਂ ਯਾਰ ਕੀ ਇਹੋ ਜਿਹੀ ਤਾਂ ਗੱਲ ਹੀ ਕੋਈ ਨਹੀਂ। ਉਲਟਾ ਸਮਾਂ ਦੇ ਸਾਨੂੰ ਤਾਂ ਜ਼ਿਆਦਾ ਚਾਹੁੰਦੇ ਇੱਥੇ ਲੋਕ, ਤੇ ਸਾਨੂੰ ਬਹੁਤ ਚੰਗਾ ਲੱਗਿਆ ਜੀ। ਹਰ ਇੱਕ ਬੰਦਾ ਸਰਦਾਰ ਜੀ ਕਹਿ ਕੇ ਬੁਲਾਉਂਦਾ ਸੀ, ਸਰਦਾਰ ਜੀ। ਤੇ ਨਾਲ ਸੈਲਫੀਆਂ ਅਮਰਿੰਦਰ ਦੇ ਨਾਲ ਕਰਾਈਆਂ, ਟਿਕਟੌਕ ਲੋਕਾਂ ਨੇ ਵੀਡੀਓਜ਼ ਬਣਾਈਆਂ। ਸਾਡੇ ਨਾਲ ਅਸੀਂ ਲੱਗਦੇ ਨਹੀਂ ਸੀ ਉਹਨਾਂ ਨੂੰ ਸਰਦਾਰ, ਉਹ ਤਾਂ ਕਹਿੰਦੇ ਵੀ ਅਸੀਂ ਕਿ ਪੱਗ ਕਿਉਂ ਨਹੀਂ ਬੰਨੀ, ਕਿ ਪੱਗ ਕਿਉਂ ਨਹੀਂ ਬੰਨੀ। ਲੋਕ ਬਹੁਤ ਪਿਆਰ ਕਰਦੇ। ਨਹੀਂ ਜੀ, ਕਿਵੇਂ ਗਲੀਆਂ 'ਚ ਗਏ ਲਾਹੌਰ ਦੀਆਂ ਗਲੀਆਂ 'ਚ ਜੀ ਸਾਰਾ ਸਾਨੂੰ ਜਿਵੇਂ ਅੰਮ੍ਰਿਤਸਰ ਦੀਆਂ ਗਲੀਆਂ ਬਸ ਇਦਾਂ ਹੀ ਲੱਗਿਆ। ਅੰਮ੍ਰਿਤਸਰ ਵਾਂਗੂ ਜਿਵੇਂ ਅੰਮ੍ਰਿਤਸਰ ਹੈਗਾ ਤੇ ਉਵੇਂ ਲਾਹੌਰ ਬਹੁਤ ਸੋਹਣਾ ਸ਼ਹਿਰ ਹੈ। ਤੇ ਸ਼ਾਹੀ ਕਿਲੇ ਗਏ ਅਸੀਂ, ਮਹਾਰਾਜ ਰਣਜੀਤ ਸਿੰਘ ਦੀ ਸਮਾਧ ਤੇ ਗਏ ਤੇ ਸ਼ਾਹੀ ਮਸਜਿਦ ਗਏ, ਬਹੁਤ ਸੋਹਣਾ ਲੱਗਿਆ, ਬਹੁਤ ਸਫਾਈ ਹੈ, ਬਹੁਤ ਵਧੀਆ ਹੈਗਾ। ਲਾਹੌਰ ਵਧੀਆ ਲੱਗਾ, ਬਹੁਤ ਵਧੀਆ। ਅੱਛਾ ਲਾਹੌਰ ਦੀਆਂ ਗਲੀਆਂ 'ਚ ਘੁੰਮੇ ਹਾਂਜੀ, ਓਵਰਆਲ ਵੀ ਵਧੀਆ ਸੀ ਸਾਰਾ ਸੈਟਅਪ, ਬਹੁਤ ਚੰਗਾ ਲੱਗਿਆ ਸਾਨੂੰ। ਖਾਣਾ ਖਾਦਾ? ਕੀ ਪੁੱਛਦੇ ਹੋ ਜੀ? ਖਾਣਾ ਅਸੀਂ ਫੂਡ ਸਟਰੀਟ ਤੋਂ ਖਾਦਾ। ਕੀ ਖਾਦਾ? ਹਵੇਲੀ 'ਚ ਖਾਦਾ ਅਸੀਂ ਅਚਾਰੀ ਟਿੱਕਾ ਸੀ, ਅੱਛਾ ਨੌਨ ਵੈਜ ਡਿਸ਼ਾਂ ਸੀਗੀਆਂ ਉਹਦੇ ਵਿੱਚ, ਤੇ ਆਪਣਾ ਇੱਕ ਮਟਰ ਕੀਮਾ ਸੀ। ਅੱਛਾ, ਤੇ ਕੀ ਪੁੱਛਦੇ ਹੋ, ਇੰਨਾ ਸਵਾਦ ਇੰਡੀਆ 'ਚ ਅਸੀਂ ਖਾਦਾ ਨਹੀਂ ਹਜੇ ਤੱਕ ਤਾਂ, ਤੇ ਇੱਥੇ ਬਹੁਤ ਵਧੀਆ ਲੱਗਿਆ। ਤੜਕੇ ਚਾਹ ਪੀ ਕੇ ਆਂਦੀ ਜੀ, ਅਸੀਂ ਤਾਂ ਆਪਣੀ ਲਾਈਫ 'ਚ ਐਡੇ ਹੋ ਗਏ ਚਾਹ ਨਹੀਂ ਪੀਤੀ ਇੰਨੀ ਸਵਾਦ ਚਾਹ ਨਹੀਂ ਪੀਤੀ। ਟਰੱਕਾਂ ਵਾਲੇ ਢਾਬੇ ਤੋਂ ਨਾਲੇ ਟਰੱਕਾਂ ਵਾਲੇ ਢਾਬੇ ਤੋਂ ਚਾਹ ਪੀ ਕੇ ਤੜਕੇ ਅਸੀਂ ਜਾ ਕੇ। ਠੀਕ ਹੈ। ਇੱਥੋਂ ਫੈਸਲਾਬਾਦ ਆਏ ਲੈਲਪੁਰ, ਇਹ ਲੈਲਪੁਰ ਕਿਵੇਂ ਦਾ ਲੱਗਾ? ਲਾਇਪੁਰ ਬਹੁਤ ਸੋਹਣਾ ਜੀ, ਜਿਵੇਂ ਰਾਜ ਅਸੀਂ ਹਾਈਵੇ ਦੇਖੇ, ਵਧੀਆ ਹਾਈਵੇ ਸੀਗੇ, ਚੰਗੇ ਪਿੰਡ, ਸਾਫ ਸੁਥਰੇ। ਸਾਨੂੰ ਪਿੰਡਾਂ ਦੀ ਯਾਦ ਹੀ ਆਈ ਕਿ ਜੇ ਪੰਜਾਬ 'ਚ ਪਿੰਡ ਹੈਗੇ ਜੀ, ਉਹ ਜੇ ਪਾਕਿਸਤਾਨ 'ਚ, ਤੇ ਲੋਕ ਵੀ ਉਨਾ ਹੀ ਪਿਆਰ ਕਰਨ ਵਾਲੇ ਤੇ ਉਵੇਂ ਹੀ ਰਹਿਣ ਵਾਲੇ, ਮਿਲ ਵਰਤਣ ਵਾਲੇ ਆ ਜੀ। ਜੇ ਸਿਕਿਉਰਿਟੀ ਦੇ ਵੱਲੋਂ, ਸਿਕਿਉਰਿਟੀ ਪੱਖੋਂ ਆਪਾਂ ਗੱਲ ਕਰਦੇ ਹਾਂ ਵੀ ਸਿਕਿਉਰਿਟੀ ਦਾ ਕੋਈ ਲੱਗਾ ਨਹੀਂ ਤੁਹਾਨੂੰ? ਇਨਸਿਕਿਉਰਿਟੀ ਤਾਂ ਨਹੀਂ ਲੱਗੀ ਮਹਿਸੂਸ ਹੋਇਆ? 1% ਵੀ ਨਹੀਂ। ਜਿਨ੍ਹਾਂ ਲੋਕਾਂ ਦੇ ਵਿੱਚ ਸਮਾਂ ਸਹਿਮ ਆ ਨਾ, ਜਿਨ੍ਹਾਂ ਲੋਕਾਂ ਦੇ ਵਿੱਚ ਡਰ ਹੈ ਵੀ ਉੱਥੇ ਪਤਾ ਨਹੀਂ ਕੀ ਹੋਣਾ, ਉਦੋਂ ਮੈਨੂੰ ਲੱਗਦਾ 200% ਉਲਟ ਹੈ ਵੀ ਇੰਨੀ ਸਿਕਿਉਰਿਟੀ ਹੈ, ਕਿਸੇ ਨੂੰ ਕੋਈ ਤੁਹਾਨੂੰ ਪਿਆਰ ਸਤਿਕਾਰ ਨਾਲ ਹੀ ਮਿਲਦਾ। ਜਦੋਂ ਮਿਲਦਾ ਕੋਈ ਇਨਸਿਕਿਉਰ ਫੀਲ ਕਰਨ ਦੀ ਗੱਲ ਹੀ ਨਹੀਂ ਹੈਗੀ। ਕਿਤੇ ਵੀ ਜਾਓ, ਲਾਹੌਰ ਦੇ ਵਿੱਚ ਕਿਹੜੀ ਵੀ ਜਗ੍ਹਾ ਤੇ ਜਾਓ, ਕਿਸੇ ਵੀ ਗਲੀ ਦੇ ਵਿੱਚ ਜਾਓ, ਲੋਕ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਅੱਛਾ, ਇਹਦੇ ਵਿੱਚ ਇੰਨਾ ਤੁਹਾਨੂੰ ਜਿੰਨਾ ਪਿਆਰ ਤੁਸੀਂ ਦੱਸਣ ਦੇ, ਐਬਸੋਲੂਟਲੀ ਸਾਰੇ ਜਿੰਨੇ ਲੋਕ ਆਉਂਦੇ ਆ ਸਾਰੇ ਵਾਸਤੇ ਤਕਰੀਬਨ ਪਾਕਿਸਤਾਨ ਦੇ ਵਿੱਚ ਇਹ ਸੂਰਤ-ਹਾਲ ਹੁੰਦੀ ਹੈ। ਤੁਹਾਡੇ ਦੋਸਤ ਵੱਖਰੇ ਹੋਣਗੇ, ਵੱਖਰੇ ਹੋਣਗੇ, ਇਹਨਾਂ ਦੇ ਵੱਖਰੇ ਹੋਣਗੇ, ਆਪਣੇ ਹਾਨ ਦੇ ਜਿਹੜੇ, ਉਹਨਾਂ ਨੂੰ ਹੁਣ ਕਿਵੇਂ ਦੱਸਣਾ ਰਿਪਰੈਜ਼ੈਂਟ ਕਰਨਾ ਪਾਕਿਸਤਾਨ ਨੂੰ? ਤੁਸੀਂ ਅੰਬੈਸਡਰ ਜੇ ਤੁਸੀਂ ਪਾਕਿਸਤਾਨ ਦੇ। ਅਸੀਂ ਕਹਿੰਦੇ ਆ ਜੀ ਜਿਵੇਂ ਵੀ ਤੁਹਾਨੂੰ ਵੀਜ਼ਾ ਮਿਲ ਸਕਦਾ ਨਾ, ਤੁਸੀਂ ਇੱਕ ਵਾਰੀ ਆ ਕੇ ਜਾਓ, ਲੋਕਾਂ ਦਾ ਪਿਆਰ ਮੁਹੱਬਤ ਅਜਮਾ ਕੇ ਦੇਖੋ, ਤੁਹਾਨੂੰ ਆਪ ਪਤਾ ਲੱਗੂਗਾ। ਤੇ ਅਸੀਂ ਇਸ ਗੱਲ ਦੀ, ਅਸੀਂ ਆਪ ਇੱਥੇ ਘੁੰਮੇ ਆ, ਸਾਰਾ ਕੁਝ ਦੇਖਿਆ, 100% ਇਸ ਗੱਲ ਦੀ ਗਰੰਟੀ ਕਰਦੇ ਹਾਂ
ਕਿ ਲੋਕ ਤੁਹਾਨੂੰ ਬਹੁਤ ਜ਼ਿਆਦਾ ਤੁਸੀਂ ਪਿਆਰ ਬਹੁਤ ਕਰਦੇ ਖੁਸ਼ ਹੋ ਕੇ ਮੁੜੋਗੇ ਇੱਥੋਂ, ਹਾਂ, ਬਹੁਤ ਬਹੁਤ ਵਧੀਆ। ਹੁਣ ਪਾਕਿਸਤਾਨ ਗਵਰਨਮੈਂਟ ਦਾ ਕੀਤਾ ਹੋਇਆ ਜੀ ਔਨ ਅਰਾਈਵਲ ਵੀਜ਼ਾ ਜਿਵੇਂ ਕਰਨਾ ਹੈਗਾ, ਤੁਸੀਂ ਆਨਲਾਈਨ ਅਪਲਾਈ ਕਰੋ, ਹਾਂਜੀ। ਕੋਈ ਨੇ ਬਾਹਲੇ ਡਾਕੂਮੈਂਟ ਨਹੀਂ ਮੰਗਦੇਗੇ, ਇਕੱਲਾ ਜਾਣੀ ਕਿ ਕਿਸੇ ਹੋਟਲ ਦੀ ਬੁਕਿੰਗ ਮੰਗਦੇ ਹੈਗੇ ਆ, ਜਾਂ ਤੁਸੀਂ ਤੁਹਾਨੂੰ ਦੂਜੇ ਦਿਨ ਲੱਗ ਕੇ ਵੀਜ਼ਾ ਤੁਹਾਨੂੰ ਦੂਜਾ ਈਮੇਲ ਵਾਪਸ ਆ ਜਾਂਦੀ ਤੁਸੀਂ ਵੈਂਕੂਵਰ ਤੋਂ ਵੀਜ਼ਾ ਲਿਆ? ਅਸੀਂ ਔਨ ਅਰਾਈਵਲ ਵੀਜ਼ਾ ਲਿਆ ਜੀ ਵੈਂਕੂਵਰ ਤੋਂ। ਵੈਂਕੂਵਰ ਤੋਂ ਹਾਂ, ਕਿਵੇਂ ਜ਼ਿਆਦਾ ਕੋ ਨਹੀਂ ਕੁਛ ਨਹੀਂ, ਨੋ ਕੁਛ ਨਹੀਂ ਜੀ। ਉਹਨਾਂ ਨੇ ਦੂਜਾ ਵੀਜ਼ਾ ਲਾ ਕੇ ਤੇ ਨੈਕਸਟ ਡੇ ਉਹਨਾਂ ਨੇ ਸਾਨੂੰ ਈਮੇਲ ਕਰਤੀ ਤੇ ਤੁਸੀਂ ਪ੍ਰਿੰਟ ਆਊਟ ਕੱਢ ਕੇ ਤੇ ਨਾਲ ਲੈ ਆਉਣਾ ਹੈਗਾ। ਤੇ ਈਵਨ ਜਿਹੜੇ ਮੇਨ ਚੀਜ਼ ਹੁੰਦੀ ਹੈਗੀ ਵੀ ਜਦੋਂ ਆਪਾਂ ਕਹਿੰਦੇ ਵੀ ਜੋ ਬਾਰਡਰ ਕ੍ਰਾਸ ਆਪਾਂ ਕਰਦੇ ਹੈਗੇ ਆ ਤੇ ਪਤਾ ਨਹੀਂ ਕਿੰਨੇ ਕੁ ਆਪਾਂ ਨੂੰ ਸਵਾਲ ਜਵਾਬ ਕਰਨਗੇ, ਕਿੰਨਾ ਕੁ ਟਾਈਮ ਖਰਾਬ ਹੋਊਗਾ ਤੁਹਾਨੂੰ। ਸਾਨੂੰ ਮੁਕਤਸਰੋਂ ਵਾਘਾ ਜਾਂਦਿਆਂ ਨੂੰ ਜ਼ਿਆਦਾ ਟਾਈਮ ਲੱਗਿਆ ਤੇ ਉੱਥੋਂ ਕ੍ਰਾਸ ਕਰਨ ਲੱਗਿਆ ਨੂੰ ਸਾਨੂੰ 1 ਘੰਟਾ ਲੱਗਿਆ। ਅਸੀਂ ਮੁਕਤਸਰੋਂ ਲਾਹੌਰ ਤੱਕ ਅਸੀਂ 3 ਘੰਟਿਆਂ 'ਚ ਅਸੀਂ ਆ ਗਏ ਸੀ। ਅੱਛਾ, ਜਦੋਂ ਗੁਰਦੁਆਰਾ ਸਾਹਿਬਾਨ ਵੀ ਗਏ? ਹਾਂਜੀ, ਅਸੀਂ ਗੁਰਦੁਆਰਾ ਸਾਹਿਬਾਨ ਵੀ ਗਏ, ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਗਏ। ਕਿਵੇਂ ਜਦੋਂ ਨਤਮਸਤਕ ਹੋਏ ਕਿਵੇਂ ਦਾ ਫੀਲਿੰਗ ਆਈ? ਐਵੇਂ ਲੱਗਿਆ ਕਿ ਕਿਸੇ ਟਾਈਮ ਸਾਡੇ ਪੁਰਖਿਆਂ ਨੇ ਇੱਥੇ ਰਾਜ ਕੀਤਾ, ਸਾਡੀ ਇੱਥੇ ਗੱਦੀ ਸੀ ਜਾਂ ਸਾਡੇ ਜੇਬ 'ਚ ਅਸੀਂ ਚਾਹੁੰਦੇ ਸੀ ਉਹੋ ਜਿਹਾ ਸਾਡਾ ਪੰਜਾਬ ਸੀਗਾ, ਹਨਾ। ਕਿ ਸਾਡੀਆਂ ਪੁਰਾਣੀਆਂ ਯਾਦਾਂ ਦੇਖ ਕੇ ਸਾਨੂੰ ਮਹਿਸੂਸ ਹੋਇਆ ਕਿ ਉਹਨਾਂ ਦੀਆਂ ਇੱਕ ਇੱਕ ਚੀਜ਼ ਅਸੀਂ ਦੇਖ ਕੇ ਆਏ, ਉਹਨਾਂ ਦੇ ਜੋ ਪੋਸ਼ਾਕ ਪਾਉਂਦੇ ਸੀ, ਕਿਵੇਂ ਉਹਨਾਂ ਦੀਆਂ ਜੰਗਾਂ ਲੜੀਆਂ, ਤੋਪਾਂ, ਉਹ ਸਾਰੀਆਂ ਯਾਦਾਂ ਸਾਨੂੰ ਬਹੁਤ ਚੰਗੀਆਂ ਲੱਗੀਆਂ ਦੇਖ ਕੇ। ਕਿੰਨਾ ਜ਼ੇਨ ਦੇ ਵਿੱਚ ਸੀ ਤੁਹਾਡੇ ਵੀ ਇੰਨਾ ਕਿ ਸਾਨੂੰ ਪਾਕਿਸਤਾਨ ਤੋਂ ਪਿਆਰ ਮਿਲਣਾ, ਤੇ ਕਿੰਨਾ ਕੁ ਲੈ ਕੇ ਚੱਲੇ? ਅਸੀਂ ਇੰਨਾ ਨਹੀਂ ਸੋਚਿਆ ਸੀ ਜਿੰਨਾ ਅਸੀਂ ਲੈ ਕੇ ਚੱਲੇ ਹਾਂ। ਜਿੰਨਾ ਸੋਚਿਆ ਸੀ ਮੈਨੂੰ ਲੱਗਦਾ ਉਸ ਤੋਂ ਕਈ ਵੱਧ, ਹਾਂਜੀ, ਕਈ ਗੁਣੇ ਵੱਧ। ਬਿਲਕੁਲ ਜੀ, ਬਿਲਕੁਲ। ਤੇ ਬਾਕੀ ਜੀ ਜਿਹੜਾ ਪਾਕਿਸਤਾਨ ਗਵਰਨਮੈਂਟ ਨੇ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਜਿਹੜੀਆਂ ਸਾਂਭ ਕੇ ਰੱਖੀਆਂ ਹੋਈਆਂ ਮਿਊਜ਼ੀਅਮ ਦੇ ਵਿੱਚ, ਜਿਹੜਾ ਲਾਹੌਰ ਮਿਊਜ਼ੀਅਮ ਆ ਉਹ ਸਾਨੂੰ ਦੇਖਣ ਦਾ ਮੌਕਾ ਮਿਲਿਆ ਵੀ ਜਾਣੀ ਕਿ ਵੀ ਬਹੁਤ ਵਧੀਆ ਸਾਂਭ ਕੇ ਰੱਖੀਆਂ ਹੋਈਆਂ ਜਿਹੜੀਆਂ ਬਿਲਡਿੰਗਾਂ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ ਜਾਂ ਗੁਰਦੁਆਰਿਆਂ ਦਾ ਕੰਮ ਚੱਲੀ ਜਾਂਦਾ ਹੈਗਾ ਸਾਰਾ, ਜਿਹੜਾ ਉਹਨਾਂ ਦੀ ਟੇਕ ਕੇਅਰ ਕਰਦੇ ਆ ਜਾਂ ਬਹੁਤ ਵਧੀਆ ਹੈਗਾ ਹਿਸਟੋਰੀਕਲ ਪਲੇਸਿਸ ਨੂੰ, ਉਹ ਬਹੁਤ ਜ਼ਰੂਰੀ ਚੀਜ਼ਾਂ ਜੀ। ਆਪਣਾ ਇਤਿਹਾਸ ਆ ਉਹ ਸਾਰਾ, ਹਨਾ। ਜੇ ਬਹੁਤ ਜਿਵੇਂ ਸਾਂਭੀਆਂ ਜਾਣੀਆਂ ਚਾਹੀਦੀਆਂ ਸੀ ਉਵੇਂ ਸਾਂਭੀਆਂ ਹੋਈਆਂ ਹੈਗੀਆਂ, ਬਹੁਤ ਸਾਂਭੀਆਂ ਹੋਈਆਂ। ਆਸਤਾ ਜਿੰਨੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਨੂੰ ਆਪਰੇਸ਼ਨਲ ਕੀਤਾ ਜਾ ਰਿਹਾ। ਮੈਂ ਦੱਸਦਾ ਜਾਵਾਂ ਆਪਣੇ ਕੈਮਰੇ ਦੀ ਰਾਹੀਂ ਤੁਹਾਡੇ ਵੀ ਥੋੜਾ ਜਿਹਾ ਵੀ ਇੱਥੇ ਜਿਹੜੀ ਕਮਿਊਨਿਟੀ ਹੈ ਨਾ, ਸਿੱਖ ਕਮਿਊਨਿਟੀ, ਉਹ ਘੱਟ, ਉਹਦੀ ਵਜ੍ਹਾ ਨਾਲ ਜ਼ਿਆਦਾ ਗੁਰਦੁਆਰਾ ਸਾਹਿਬਾਨ ਆਪਰੇਸ਼ਨਲ ਨਹੀਂ ਹੈ। ਮੈਂ ਕਹਿੰਦਾ ਨਾ ਵੀ ਜਿੰਨੇ ਜ਼ਿਆਦਾ ਲੋਕ ਆਉਣਗੇ ਨਾ ਉਨਾ ਹੀ ਜ਼ਿਆਦਾ ਬਿਲਡਿੰਗਸ ਦੀ ਨੂੰ ਸੇਵ ਵੀ ਜ਼ਿਆਦਾ ਤੋਂ ਜ਼ਿਆਦਾ ਕੀਤਾ ਜਾ ਸਕਦਾ ਵਾ ਉਹਨਾਂ ਦੀ, ਕਿਉਂਕਿ ਜਿੰਨੀ ਦੇਰ ਤੱਕ ਕਿਸੇ ਨੇ ਜਾਣਾ ਹੀ ਨਹੀਂ ਉੱਥੇ ਗਵਰਨਮੈਂਟ ਨੇ ਵੀ ਕੀ ਉਹਨੂੰ ਟੇਕ ਕੇਅਰ ਕਿਉਂ ਕਰਨਾ। ਸੋ ਇਸ ਵੀਡੀਓ ਦੀ ਰਹੀ ਆਪਾਂ ਕੋਸ਼ਿਸ਼ ਵੀ ਕਰੀ ਦੀ ਹੈ ਤੇ ਤੁਹਾਨੂੰ ਵੀ ਜਿੰਨੇ ਲੋਕ ਆਈ ਤਾਂ ਕਹੀਦਾ ਕਿ ਉੱਥੇ ਜਾ ਕੇ ਲੋਕਾਂ ਨੂੰ ਫੜ ਕੇ ਦੱਸਣਾ। ਨਹੀਂ, ਪਾਕਿਸਤਾਨ ਐਵੇਂ ਦਾ। ਮੈਂ ਬੜਾ ਹੈਰਾਨ ਹੋਇਆ, ਮੈਂ ਨਾ ਯਾਰ ਦੀ ਸਟੋਰੀਜ਼ ਪਾਉਣਾ ਜਾਂ ਫੇਸਬੁੱਕ ਤੇ ਆਪਦੇ ਬਾਰੇ ਪਿਕਚਰਸ ਪਾਈਆਂ ਕਿ ਮੈਂ ਪਾਕਿਸਤਾਨ ਆਇਆ ਹੋਇਆ। ਮੇਰੇ ਯਕੀਨ ਕਰੋ ਮੈਨੂੰ ਘੱਟੋ ਘੱਟ ਮੇਰੇ 50 ਫੇਸਬੁੱਕ ਫਰੈਂਡਸ ਤੇ ਮੈਨੂੰ ਲਿਖਿਆ ਕਿ ਤੁਹਾਨੂੰ ਵੀਜ਼ਾ ਕਿਵੇਂ ਮਿਲਿਆ, ਇਹ ਕਿੱਥੋਂ ਮਿਲਦਾ, ਕਿਵੇਂ ਉੱਥੇ ਜਾ ਕੇ ਤੁਹਾਨੂੰ ਕੋਈ ਖਤਰਾ ਤਾਂ ਨਹੀਂ ਹੋਇਆ। ਮਤਲਬ ਉਹਨਾਂ ਦੇ ਮਨ 'ਚ ਇੰਨਾ ਡਰ ਆ ਜਾਂ ਤੇ ਪਰ ਆਉਣ ਨੂੰ ਬਹੁਤ ਜੀ ਕਰਦਾ ਉਹਨਾਂ ਦਾ ਕਿ ਅਸੀਂ ਵੀ ਆ ਕੇ ਜਾਣਾ। ਮੈਂ ਪਹਿਲਾਂ ਸੋਚਿਆ ਸੀ ਮੈਂ ਆਉਣਾ, ਤੇ ਮਤਲਬ ਇਹ ਚੀਜ਼ਾਂ ਮੈਂ ਜ਼ਰੂਰ ਉਹਨਾਂ ਨੂੰ ਕਲੀਅਰ ਕਰੂੰਗਾ ਕਿ ਤੁਸੀਂ ਜ਼ਰੂਰ ਆਓ, ਕੋਈ ਬੜਾ ਈਜ਼ੀ ਪ੍ਰੋਸੈਸ ਆ ਤੇ ਦੇਖ ਕੇ ਜਾਓ, ਬੜਾ ਨਜ਼ਦੀਕ ਹੈ ਹਿੰਦੁਸਤਾਨ ਦਾ। ਆਪਣੀ ਜਨਰੇਸ਼ਨ ਜਿਹੜੀ ਜਨਰੇਸ਼ਨ ਸੀ ਆਪਣੇ ਤਰ੍ਹਾਂ ਦੇ ਜਿਹੜੇ ਨੇ ਮੁੰਡੇ ਕੁਝ ਡਰਦੇ ਵੀ ਸੀ ਯਾਰ ਦੂਜੇ ਕੰਟਰੀਜ਼ ਦਾ ਵੀਜ਼ਾ। ਮੈਂ ਨਾ ਅਕਸਰ ਮੇਰਾ ਕੁਐਸਚਨ ਇਹੀ ਹੁੰਦਾ ਜਵਾਬ, ਫਿਰ ਪਾਕਿਸਤਾਨ ਦੀਆਂ 에ਅਰਲਾਈਨਾਂ ਤੇ ਬੰਦ ਹੋ ਜਾਣ ਵੀ ਇੱਥੋਂ ਕਿਵੇਂ ਚੱਲ ਜਾਂਦੇ ਬਾਹਰ। ਇਹ ਬਿਲਕੁਲ ਗੈਰ ਨਾਮਕੂਲ ਦੀ ਗੱਲ ਨਹੀਂ। ਸਹੀ ਹੈ, ਇਹ ਗੱਲ ਬਿਲਕੁਲ ਗੱਲ ਸਹੀ ਹੈ ਜੀ। ਇਹ ਇੱਥੇ ਕੋਈ ਵੀ ਐਸੀ ਗੱਲ ਨਹੀਂ ਹੈਗੀ ਵੀ ਕਿ ਬੰਦੇ ਨੂੰ ਕਿਸੇ ਨੂੰ ਡਰ ਟੁੱਕਰ ਹੋਵੇ, ਕੋਈ ਭੈ ਹੋਵੇ ਵੀ ਪਤਾ ਨਹੀਂ ਕੋਈ ਬੰਦਾ ਕੀ ਕਰ ਦੂਗਾ। 1% ਵੀ ਇਹ ਚੀਜ਼ ਨਹੀਂ ਹੈਗੀ। ਨਹੀਂ, ਬਾਕੀ ਗੱਲ ਹੈ ਜੀ ਜਿਹੜਾ ਇਹ ਆਮ ਲੋਕਾਂ ਦੇ ਵਿੱਚ ਇਹ ਹੈ ਵੀ ਜੇ ਪਾਕਿਸਤਾਨ ਦਾ ਵੀਜ਼ਾ ਮੇਰੇ ਪਾਸਪੋਰਟ ਤੇ ਲੱਗ ਗਈ ਨਾ ਸਟੈਂਪ, ਤੇ ਸ਼ਾਇਦ ਮੈਨੂੰ ਹੋਰ ਕਿਸੇ ਮੁਲਕ ਦੇ ਵਿੱਚ ਵੀਜ਼ਾ ਨਾ ਲੱਗੇ ਜਾਂ ਕਿੱਦਾਂ। ਤੇ ਪਹਿਲੀ ਗੱਲ ਤੁਸੀਂ ਦੇਖੋ ਵੀ ਕੈਨੇਡਾ ਦੇ ਵਿੱਚ ਕਿੰਨੀ ਵਸੋਂ ਜਿਹੜੀ ਪਾਕਿਸਤਾਨ ਤੋਂ ਜਾ ਕੇ ਰਹਿੰਦੇ ਹੈਗੇ ਆ, ਜਾਂ ਹੋਰ ਅਮਰੀਕਾ ਦੇ ਵਿੱਚ ਜਾਂ ਕਿਤੇ ਵੀ, ਤੇ ਫਿਰ ਉਹਨਾਂ ਨੂੰ ਜੇ ਉਹਨਾਂ ਨੇ ਵੀਜ਼ਾ ਦਿੱਤਾ ਹੈਗਾ ਤੇ ਤੁਹਾਨੂੰ ਕਹਣ ਦਿੰਦੇ ਤੁਸੀਂ ਤਾਂ ਸਿਰਫ ਉੱਤੇ ਇੱਕ ਵਾਰੀ ਜਾ ਕੇ ਆਏ ਆ ਜਾਂ 5-4 ਦਿਨ ਲਾ ਕੇ ਆਏ ਤੁਸੀਂ ਉੱਥੇ, ਹਨਾ। ਤੇ ਇਹ ਗੱਲ ਦਿਮਾਗ 'ਚੋਂ ਕੱਢ ਦੇਣੀ ਚਾਹੀਦੀ ਹੈ। ਸਿਰਫ ਇਮੀਗ੍ਰੇਸ਼ਨ ਅਫਸਰਾਂ ਦਾ ਇੱਕ ਮਿਥ ਬਣਾਇਆ ਹੋਇਆ ਕਿ ਤੁਹਾਨੂੰ ਇੱਕ ਹਵਾ ਛਡਾਈ ਵੀ ਗੱਲ ਆ ਵੀ ਜੇ ਇੱਕ ਵਾਰੀ ਤੁਸੀਂ ਪਾਕਿਸਤਾਨ ਦੇ ਸਟੈਂਪ ਲੱਗ ਗਈ, ਨਹੀਂ ਜੀ, ਰਿਐਲਿਟੀ ਤੁਹਾਡੀ ਜਿੰਨਾ ਚਿਰ ਤੁਹਾਡੇ ਪੁਆਇੰਟ ਸਹੀ ਆ, ਤੁਸੀਂ ਸਹੀ ਹੋ ਤੇ ਤੁਹਾਡੀ ਕੋਈ ਪ੍ਰੋਬਲਮ ਨਹੀਂ, ਤੁਹਾਡੇ ਆਬਜੈਕਸ਼ਨ ਕੋਈ ਨਹੀਂ, ਤਾਂ ਤੁਹਾਨੂੰ ਮੈਂ ਕਹਿੰਦਾ ਨਾ ਵੀ ਆਪਾਂ ਕੰਮ ਕਰੀਦਾ ਨਾ ਆਂਦੇ ਵੀ ਤੁਹਾਨੂੰ ਆਪਸੀ ਜਦੋਂ ਆਪਾਂ ਕਾਲਸ ਕਰਦੇ ਆ ਜਾਂ ਮੈਸੇजेस ਕਰਦੇ ਤੁਹਾਨੂੰ ਏਜੰਸੀਜ਼ ਵਾਚ ਕਰਦੀਆਂ। ਮੈਂ ਇੱਕ ਦੋ ਇੰਟਰਵਿਊ ਹੋਏ ਅੱਗੇ, ਮੈਂ ਉਹਦੇ ਚ ਮੇਰਾ ਜਵਾਬ ਹੁੰਦਾ ਸੀ ਯਾਰ ਏਜੰਸੀ ਸਾਡੀ ਬਿਹਤਰੀ ਵਾਸਤੇ, ਸਾਡੇ ਫਾਇਦੇ ਵਾਸਤੇ, ਸਾਡੇ ਮੁਲਕ ਦੇ ਫਾਇਦੇ ਵਾਸਤੇ ਕੰਮ ਕਰਦੀਆਂ ਦੋਵਾਂ ਪਾਸੇ। ਸਹੀ ਰੱਖ ਲੈਣਾ ਜਦੋਂ ਅਸੀਂ ਮਾੜਾ ਨਹੀਂ ਕਰਾਂਗੇ, ਮਾੜਾ ਤੁਸੀਂ ਤੁਹਾਡੀ ਇੰਟੈਂਸ਼ਨ ਨਹੀਂ ਮਾੜੀ ਗਈ, ਤੁਸੀਂ ਮਾੜੇ ਬੰਦਿਆਂ ਨਾਲ ਨਹੀਂ
ਨਹੀਂ ਜਾਣਾ ਹੈਗਾ ਤੇ ਤੁਸੀਂ ਜੇ ਤੁਹਾਡੀ ਕਾਲ ਰਿਕਾਰਡ ਹੁੰਦੀ ਹੈ ਤੇ ਜਾਂ ਕੁਝ ਵੀ ਹੁੰਦਾ ਹੈਗਾ ਤੇ ਉਹਦੇ ਵਿੱਚ ਕੋਈ ਬੁਰੀ ਗੱਲ ਨਹੀਂ ਤੇ ਬੁਰਾ ਮਨਾਉਣਾ ਵੀ ਨਹੀਂ ਚਾਹੀਦਾ ਅਸੀਂ ਜਿਹੜਾ ਕੁਝ ਵੀਜ਼ੇ ਦੇ ਵਿੱਚ ਲਿਖਿਆ ਤੁਸੀਂ ਉਹਦੇ ਰੈਲੇਵੈਂਸੀ ਦੇ ਵਿੱਚ ਰਹਿੰਦੇ ਹੋ ਤਾਂ ਮੈਨੂੰ ਲੱਗਦਾ ਨਹੀਂ ਕੋਈ ਤੁਹਾਨੂੰ ਕੋਈ ਪ੍ਰੋਬਲਮ ਹੋਣੀ ਹੈ ਕਿਉਂਕਿ ਜਦੋਂ ਆਪਾਂ ਕੋਈ ਵੀ ਇਰਰੈਲੇਵੈਂਟ ਕੰਮ ਕਰਾਂਗੇ ਕਿਸੇ ਕੰਟਰੀ ਦੇ ਅਗੇਂਸਟ ਹੋਏਗਾ ਉਹ ਤਾਂ ਆਬਵੀਅਸਲੀ ਹੋਣਾ ਹੀ ਹੈ। ਉਹ ਤਾਂ ਚਾਹੇ ਉਹ ਆਪਦੇ ਖੁਦ ਦੇਸ਼ ਦਾ ਨਾਗਰਿਕ ਆ ਭਾਵੇਂ ਦੂਜੇ ਦਾ, ਉਹ ਤਾਂ ਉਹਨਾਂ ਨੇ ਕੈਚ ਕਰਨਾ ਹੀ ਕਰਨਾ। ਅਸੀਂ ਹੁਣ ਦੂਸਰੀਆਂ ਕੰਟਰੀਜ਼ ਜਾਂਦੇ, ਕੈਨੇਡਾ ਜਾਂਦੇ, ਅਮਰੀਕਾ ਜਾਂ ਕਿਸੇ ਵੀ ਹੋਰ ਕੰਟਰੀਜ਼ ਜਾਂਦੇ ਤਾਂ ਉਹਨਾਂ ਨੇ ਆਪਣੀ ਜੇ ਚੈਕਿੰਗ ਕਰਨੀ, ਜੇ ਆਪਾਂ ਬੁਰਾ ਮਨਾਉਣ ਲੱਗ ਜਾਈਏ ਤਾਂ ਫਿਰ ਤਾਂ ਠੀਕ ਗੱਲ ਨਹੀਂ ਨਾ। ਉਹ ਆਪਣੀ ਸਿਕਿਉਰਿਟੀ ਤਾਂ ਪ੍ਰੋਟੋਕਾਲ ਤੁਹਾਨੂੰ ਫੋਲੋ ਕਰਨਾ ਹੀ ਪੈਣਾ ਜੋ ਉਹਨਾਂ ਨੇ ਬਣਾਇਆ। ਹੁਣ ਵੀਡੀਓ ਦੇ ਐਂਡ ਤੇ ਆਪਾਂ ਕਿੰਨੀ ਦੇਰ ਬਾਅਦ ਆਇਆ ਕਰਨਾ ਪਾਕਿਸਤਾਨ? ਅਸੀਂ ਤਾਂ ਹਰ ਸਾਲ ਆਵਾਂਗੇ ਮਾਰੇ, ਹਰ ਸਾਲ ਆਉਣਾ। ਹਾਂਜੀ ਟਿਕਟ ਮੈਂ ਨਾ ਵੀ ਦਿੱਲੀ ਨਾਲੋਂ ਤੁਹਾਨੂੰ ਲਾਹੌਰ ਦੀ ਟਿਕਟ ਲੱਗ ਗਈ। ਹਾਂਜੀ ਇਧਰੋਂ ਆ ਕੇ ਉਤਰੋ ਜਹਾਜ਼ੇ ਬਹੁਤ ਤੇ ਬਾਕੀ ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਣੀ ਤਾਂ ਕਿਤੇ ਫੋਨ ਤੇ ਵੀ ਨਹੀਂ ਗੱਲ ਹੋਈ ਸੀ ਕਿ ਤੁਹਾਡੀਆਂ ਵੀਡੀਓ ਬਹੁਤ ਦੇਖਦੇ ਸੀਗੇ ਤੇ ਚਾਹਨਾ ਸੀ ਕਿ ਵੀ ਜੇ ਕਿਤੇ ਪਾਕਿਸਤਾਨ ਜਾਈਏ ਤਾਂ ਤੁਹਾਡੇ ਕੋਲੇ ਜਾ ਕੇ ਆਈਏ ਤੇ ਅੱਜ ਜਿਹੜਾ ਘਰ ਆਏ ਦੇਖੋ ਸੀ ਯਕੀਨ ਮੈਨੂੰ ਬਸ ਇਦਾਂ ਹੀ ਲੱਗਿਆ ਜਿੱਦਾਂ ਕਿਸੇ ਆਪਦੇ ਰਿਸ਼ਤੇਦਾਰ ਨੂੰ ਮਿਲਣ ਆਏ ਹੁੰਨੇ ਹੈਗੇ ਆ। ਆਪਾਂ ਹੈ ਵੀ ਰਿਸ਼ਤੇਦਾਰ, ਸਹੀ ਗੱਲ ਪਿੱਛੇ ਆਪਣੀਆਂ ਜੜ੍ਹਾਂ ਜੁੜਦੀਆਂ। ਤੁਹਾਡੇ ਫਾਦਰ ਸਾਹਿਬ, ਤੁਹਾਡੇ ਚਾਚਾ ਜੀ ਸਾਰੇ ਨੇ ਬਹੁਤ ਪਿਆਰ ਕੀਤਾ ਤੇ ਬਹੁਤ ਵਧੀਆ ਲੱਗਿਆ ਕਿ ਇੱਕ ਲਾਇਬ੍ਰੇਰੀ ਵਾਂਗੂ ਉਹਨਾਂ ਨੇ ਆਪਣੀਆਂ ਗੱਲਾਂ ਸੁਣਾਈਆਂ ਪੁਰਾਣੀਆਂ ਤੇ ਸਾਨੂੰ ਬਹੁਤ ਸੁਣ ਕੇ ਐਕਸਪੀਰੀਅੰਸ ਹੀ ਹੋਇਆ ਕਿ ਇੰਨੀਆਂ ਗੱਲਾਂ ਸਾਨੂੰ ਕਿਸੇ ਕਿਤਾਬ ਚੋਂ ਨਹੀਂ ਮਿਲਣੀਆਂ ਜੋ ਉਹਨਾਂ ਨੇ ਸਾਨੂੰ ਸੁਣਾਈਆਂ। ਇਹ ਮੈਸੇਜ ਜਿਹੜਾ ਆਪਣਾ ਮੈਸੇਜ ਆਪਾਂ ਰਿਕਾਰਡ ਕਰ ਰਹੇ ਹਾਂ ਇਹਨੂੰ ਆਪਾਂ ਤੁਸੀਂ ਦੇਖਦੇ ਹੋਣੇ ਜੀ ਸਾਡਾ ਚੈਨਲ, ਇਹ ਜਿੰਨੇ ਲੋਕਾਂ ਤੱਕ ਪਹੁੰਚਦਾ, ਜਿਹੜੇ ਲੋਕ ਵਹਿੰਦੇ ਉਹਨਾਂ ਦੇ ਜਿਹਨਾਂ ਤੇ ਅਸਰ ਜ਼ਰੂਰ ਕਰਦਾ ਯਾਰ। ਅਸੀਂ ਜੋ ਥਿੰਕਿੰਗ ਸਾਡੀ ਸੀ ਉਹ ਤੇ ਹੈ ਨਹੀਂ। ਸੋ ਇਹ ਇਹਨਾਂ ਨੂੰ ਵੀਡੀਓਜ਼ ਨੂੰ ਮੈਂ ਕਹਿੰਦਾ ਨਾ ਰਿਕਾਰਡ ਕਰਨ ਦੇ ਪਿੱਛੇ ਵੀ ਇੱਕ ਸਾਡਾ ਮੋਟਿਵ ਹੈ, ਇੱਕ ਮਕਸਦ ਹੈ ਕਿ ਇੱਕ ਸੌਫਟ ਇਮੇਜ ਜੋ ਰਿਐਲਿਟੀ ਹੈ ਉਹ ਲੋਕਾਂ ਨੂੰ ਦੱਸੀ ਜਾਵੇ, ਪਤਾ ਲੱਗੇ ਨਾ ਕਿ ਲੋਕ ਯਾਰ ਜੇ ਆਪਾਂ ਧਾਰਮਿਕ ਦੀ ਗੱਲ ਕਰੀਏ, ਮਜ਼ਹਬੀ ਤੌਰ ਤੇ ਤੁਹਾਡਾ ਇੱਕ ਧਾਰਮਿਕ ਸਥਾਨ ਨੇ, ਉਹ ਜਿਹੜੀ ਬੜੀ ਇੰਪੋਰਟੈਂਸ ਹੈ ਜਿਹਦੀ ਸਿੱਖ ਮਜ਼ਹਬ ਲਈ ਉਹਨਾਂ ਵਾਸਤੇ, ਤੁਹਾਡੇ ਵਾਸਤੇ। ਸੋ ਜਿਹੜੀ ਕਲੈਰਿਟੀ ਹੈ ਗੱਲ ਦੀ ਉਹ ਹੋਣੀ ਚਾਹੀਦੀ ਹੈ। ਅਸਲ ਦੇ ਵਿੱਚ ਹਕੀਕਤ ਕੀ ਹੈ ਤੇ ਉਹਦੇ ਪਾਸੇ ਪਰਦਾ ਸਾਨੂੰ ਦੱਸਿਆ ਕੀ ਜਾਂਦਾ। ਲੋਕਾਂ ਦੇ ਵਿੱਚ ਬਿਨਾਂ ਗੱਲ ਤੋਂ ਮਿਸਕਨਸੈਪਸ਼ਨ ਬਣਾਈ ਜਾਂਦੀ ਹੈ ਵੀ ਉਧਰ ਆਏ ਆ। ਅਸੀਂ ਪੜ੍ਹੇ ਲਿਖੇ ਆ ਫਿਰ ਵੀ ਸੁਣ ਕੇ ਸਾਡੇ ਮਨ 'ਚ ਵੀ ਇੱਕ ਕਿਤੇ ਚੀਜ਼ ਛੋਟੀ ਜਿਹੀ ਨੇ ਘਰ ਕਰ ਗਈ ਸੀ ਵੀ ਕਿਤੇ ਵਾਕਈ ਤਾਂ ਨਹੀਂ ਕਿਤੇ ਐਵੇਂ ਗੱਲ, ਪਰ ਸਾਨੂੰ ਪਤਾ ਸੀ ਕਿ ਇਹੋ ਜਿਹੀ ਗੱਲ ਨਹੀਂ ਹੈ ਤੇ ਵਾਕਈ ਅਸੀਂ ਇਹ ਆ ਚੀਜ਼ ਜਾ ਕੇ ਮਹਿਸੂਸ ਕੀਤੀ। ਜੇ ਫਿਰ ਆਪਾਂ ਗੱਲ ਕਰਦੇ ਤੇ ਮੇਰਾ ਪਿੰਡ ਪੰਜਵੜ ਕਿਵੇਂ ਦਾ ਲੱਗਾ? ਪੰਜਵੜ ਪਿੰਡ ਆ ਮੇਰਾ, ਕਿਵੇਂ ਦਾ ਲੱਗਾ? ਬਹੁਤ ਚੰਗਾ ਪਿੰਡ ਲੱਗਿਆ ਜੀ। ਸਾਨੂੰ ਤਾਂ ਸਾਡਾ ਪਿੰਡ ਹੀ ਲੱਗਿਆ, ਤੁਹਾਡਾ ਨਹੀਂ ਲੱਗਿਆ। ਜਿੰਨੀ ਜੀ ਮਹਿਮਾਨ ਨਵਾਜ਼ੀ ਤੁਸੀਂ ਕੀਤੀ, ਸਾਡੀ ਆਉਂਦਿਆਂ ਨੇ ਸਾਨੂੰ ਬੁਲਾਇਆ, ਇੰਨਾ ਵਧੀਆ ਸਾਡੇ ਨਾਲ ਹੋਰ ਦੋਸਤ ਮਿੱਤਰ ਮਿਲਾਏ, ਪਿੰਡ ਜਾ ਕੇ ਦੇਖ ਕੇ ਆਏ, ਲੋਕਾਂ ਨੂੰ ਮਿਲੇ, ਆਮ ਲੋਕਾਂ ਨੂੰ ਮਿਲੇ ਜਿਨ੍ਹਾਂ ਨੂੰ ਅਸੀਂ ਕਦੇ ਲਾਈਫ 'ਚ ਨਹੀਂ ਕਦੇ ਮਿਲੇ ਸੀ ਤੇ ਹੁਣ ਜਾ ਕੇ ਮਿਲੇ ਤੇ ਸਾਨੂੰ ਗੱਲਾਂ ਕਰਕੇ ਇੰਨਾ ਚੰਗਾ ਲੱਗਿਆ ਵੀ ਉਹਨਾਂ ਦੀਆਂ ਗੱਲਾਂ ਸੁਣੀਆਂ ਕਿ ਬਹੁਤ ਚੰਗਾ ਲੱਗਿਆ ਸਾਨੂੰ। ਇਸੇ ਉਮੀਦ ਨਾਲ ਬਹੁਤ ਸ਼ੁਕਰੀਆ ਤੁਹਾਡਾ, ਇਸੇ ਉਮੀਦ ਦੇ ਨਾਲ ਕਿ ਤੁਸੀਂ ਆਏ ਹੋ, ਤੁਸੀਂ 4 ਜਣੇ ਤੇ 3 ਜਣੇ ਆਏ ਹੋ ਨਾਲ 300 ਤੁਹਾਡੀ ਇਸ ਗੱਲ ਦੀ ਵਜ੍ਹਾ ਨਾਲ 300 ਹੋਰ ਆਉਣਗੇ। ਬਿਲਕੁਲ ਜੀ ਬਿਲਕੁਲ, ਸਾਡਾ ਮਨ ਖੁਸ਼ ਹੋ ਗਿਆ ਇੱਥੇ ਆ ਕੇ। ਇਸੇ ਕੋਸ਼ਿਸ਼ ਦੇ ਨਾਲ ਅੱਜ ਦੀ ਵੀਡੀਓ ਦਾ ਇਖਤਤਾਮ ਕਰਦੇ ਤੇ ਆਪਾਂ ਗੱਲ ਕਰਦੇ ਹੁੰਦੇ ਵੀ ਆਪਾਂ ਇਹਨਾਂ ਛੋਟੀਆਂ ਕੋਸ਼ਿਸ਼ਾਂ ਦੀ ਰਾਹੀਂ ਪੂਰੀ ਦੁਨੀਆ ਤੱਕ ਇੱਕ ਮੈਸੇਜ ਜਿਹੜਾ ਵਾ, ਜਿਹੜੀ ਮਿਸਕਨਸੈਪਸ਼ਨ ਪੈਦਾ ਕੀਤੀ ਗਈ ਆ ਉਹਨੂੰ ਦੂਰ ਕੀਤਾ ਜਾਵੇ। ਸਹੀ ਹੈ। ਉਹ ਲੋਕ ਅਸਲ ਜਿਹੜੀ ਰਿਐਲਿਟੀ ਆ, ਅਸਲ ਗਰਾਊਂਡ ਲੈਵਲ ਤੇ ਜੋ ਹੈ ਉਹ ਲੋਕਾਂ ਤੱਕ ਦੱਸਿਆ ਜਾਵੇ, ਰੱਖਿਆ ਜਾਵੇ। ਤੇ ਆਪਾਂ ਗੱਲ ਕਰਨੇ ਵੀ ਮਜ਼ਹਬੀ ਤੌਰ ਤੇ ਤੁਹਾਡਾ ਅਕੀਦਾ ਸਿੱਖ ਧਰਮ ਦੇ ਨਾਲ ਤੁਸੀਂ ਬਿਲੋਂਗ ਕਰਦੇ ਜੀ, ਸਾਰਿਆਂ ਦਾ ਦਿਲ ਕਰਦਾ ਵੀ ਆਪਾਂ ਯਾਰ ਬਾਬੇ ਨਾਨਕ ਦੇ ਜਗ੍ਹਾ ਤੇ ਜਾ ਕੇ ਨਤਮਸਤਕ ਹੋਈਏ। ਸੋ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਬਾਰਡਰ ਵੀ ਜਿਹੜੇ ਨੇ ਬਰਲਿਨ ਦੀ ਤਰ੍ਹਾਂ, ਅਮਰੀਕਾ ਕੈਨੇਡਾ ਦੀ ਤਰ੍ਹਾਂ ਖੁੱਲ੍ਹ ਜਾਣ, ਫਰੀਲੀ ਆਈਏ ਜਾਈਏ। ਸਾਡੀ ਯੂਥ ਜਿਹੜੀ ਆ, ਜੇ ਆਪਾਂ 72 ਵਾਰੇ ਪਿੱਛੇ ਚਲੇ ਜਾਈਏ ਤੇ ਆਪਾਂ ਸਾਡੇ ਬਾਬੇ ਜਿਹੜੇ ਆ ਉਹ ਕਈ ਦੁਨੀਆ ਤੋਂ ਚਲੇ ਗਏ ਰੋ ਮੈਂ ਆਪਣੇ ਉੱਧਰ ਜਾਣਾ, ਉੱਧਰ ਲਿਆਂਦੇ ਇੱਧਰ ਜਾਣਾ। ਤੇ ਸਾਡੀ ਅਗਲੀ ਤੀਸਰੀ ਅਸੀਂ ਨਸਲ ਹੈ, ਸਾਡੇ ਵਿੱਚ ਉਹ ਤਾਂ ਕਿਉਂ ਆ? ਉਹ ਸਾਡੇ ਬਾਬਿਆਂ ਦੀ ਵਜ੍ਹਾ ਤੋਂ, ਸਾਡਾ ਖੂਨ ਇੱਕ, ਸਾਰਾ ਕੁਝ, ਭਾਸ਼ਾ ਇੱਕ ਹੈ ਜੀ, ਸਾਰਾ ਕੁਝ ਇੱਕ। ਸੋ ਇਸੇ ਹੀ ਪੈਗਾਮ, ਇਸੇ ਹੀ ਮੈਸੇਜ ਦੇ ਨਾਲ ਕਿ ਇੱਕ ਦਿਨ ਉਹ ਦੂਰ ਨਹੀਂ ਕਿ ਆਪਾਂ ਸਾਰੇ ਯੂਥ ਜਿਹੜੀ ਆ, ਯੂਥ ਜਾਂ ਸਾਰੇ ਲੋਕ ਜਿਹੜੇ ਉਹ ਇਕੱਠੇ, ਜਿਵੇਂ ਬਰਲਿਨ ਦੀ ਦੀਵਾਰ ਡਿੱਗ ਪਈ, ਆਪਾਂ ਇਹ ਬਾਰਡਰ ਜਿਹੜੇ ਰਹਿਣ ਬੇਸ਼ੱਕ ਰਹਿਣ, ਲੇਕਿਨ ਇੱਕ ਦੂਜੇ ਪਾਸੇ ਆਉਣ ਜਾਣ ਜਿਹੜਾ ਵਾ ਬਣਿਆ ਰਹੇ। ਸੋ ਇਸੇ ਉਮੀਦ ਦੇ ਨਾਲ, ਕੋਸ਼ਿਸ਼ ਦੇ ਨਾਲ ਨਾਸਰ ਢਿੱਲੋਂ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਰੱਬ ਰੱਖ। ਧੰਨਵਾਦ। ਗਾਲ ਕੱਢਦੇ ਸਾਇਆ ਇਹ ਕਿਉਂ ਕੱਢਦੇ ਯਾਰ?
ਇਹ ਮੈਂ ਤਾਂ ਨਹੀਂ ਆਨਸਰ ਇਹਦਾ। ਇਹ ਮੈਨੂੰ ਐ ਲੱਗਦਾ ਸੀ ਸਿੱਖੀ ਤੁਹਾਡੀ ਕਮਿਊਨਿਟੀ ਤੋਂ ਹੋਈ ਆ, ਕਿਉਂਕਿ ਸਾਡੇ ਇੱਕ ਰਿਸ਼ਤੇ ਨਹੀਂ ਹੁੰਦੇ, ਤੁਹਾਡੇ ਹੋ ਜਾਂਦੇ ਨੇ। ਸ਼ਾਇਦ ਜੇ ਇਕੱਠੇ ਰਹਿੰਦੇ ਸੀ ਨਾ 1947 ਤੋਂ ਪਹਿਲਾਂ, ਉਦੋਂ ਦੀ ਕਿਤੇ ਬਣੀ, ਉਦੋਂ ਦੇ ਕਿਤੇ ਮੈਨੂੰ ਲੱਗਦਾ ਚੱਲੀ ਹੋਣੀ। ਪਰ ਇਹ ਨਹੀਂ ਕਹਿੰਦੇ ਕਿ ਉਹ ਸਾਡੇ ਬਹੁਤ